ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਜ਼ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 18 ਸਤੰਬਰ 2022 ਇਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ, ਮਾਦਾ, ਸੁਨਹਿਰੀ ਮਤਨ, ਸੈਮੂਅਲ। ਕਿਉਂ ਜੇ ਖੁਦਾਵੰਦ ਇਨਸਾਨ ਵਾਂਗਰ ਨਹੀਂ ਵੇਖਦਾ, ਇਸ ਲਈ ਵੀ ਇਨਸਾਨ ਜ਼ਾਹਰੀ ਸੂਰਤ ਨੂੰ ਵੇਖਦਾ ਹੈ, ਪਰ ਖੁਦਾਵੰਦ ਦਿਲ ਉੱਤੇ ਨਜ਼ਰ ਕਰਦਾ ਹੈ। ਜਵਾਬੀ ਪੜ੍ਹਾਈ। ਯੂਹੰਨਾ। ਨਾ ਜੱਗ ਨਾਲ ਪਿਆਰ ਰੱਖੋ, ਨਾ ਉਹਨਾਂ ਸ਼ੈਵਾਂ ਨਾਲ ਜਿਹੜੀਆਂ ਜੱਗ ਵਿੱਚ ਨੇ। ਜਿਹੜਾ ਕੋਈ ਜੱਗ ਨਾਲ ਪਿਆਰ ਰੱਖਦਾ ਹੈ, ਉਹਦੇ ਵਿੱਚ ਪਿਓ ਦੀ ਮੁਹੱਬਤ ਨਹੀਂ। ਕਿਉਂ ਜੇ ਜੋ ਕੁਝ ਜੱਗ ਵਿੱਚ ਹੈ, ਯਾਨੀ ਬਦਨ ਦੀ ਤਾਂਘ ਤੇ ਅੱਖੀਆਂ ਦੀ ਤਾਂਘ ਤੇ ਹਯਾਤੀ ਦੀ ਸ਼ੋਖੀ, ਉਹ ਪਿਓ ਵੱਲੋਂ ਨਹੀਂ ਬਲਕਿ ਜੱਗ ਵੱਲੋਂ ਹੈ। ਜੱਗ ਤੇ ਉਹਦੀ ਤਾਂਘ ਦੋਵੇਂ ਮਿਟਦੀਆਂ ਜਾਂਦੀਆਂ ਨੇ, ਪਰ ਜਿਹੜਾ ਰੱਬ ਦੀ ਮਰਜ਼ੀ ਉੱਤੇ ਟੁਰਦਾ ਹੈ, ਉਹ ਹਮੇਸ਼ਾ ਤੀਕਰ ਕਾਇਮ ਰਹੇਗਾ। ਜਿਹੜਾ ਕੋਈ ਰੱਬ ਤੋਂ ਜੰਮਿਆ ਹੈ, ਉਹ ਜੱਗ ਉੱਤੇ ਗਾਲਬ ਆਉਂਦਾ ਹੈ, ਤੇ ਉਹ ਗਲਬਾ ਜਿਹਦੇ ਨਾਲ ਜੱਗ ਮਗਲੂਬ ਹੋਇਆ ਹੈ, ਸਾਡਾ ਈਮਾਨ ਹੈ। ਤੇ ਅਸੀਂ ਇਹ ਵੀ ਜਾਣਦੇ ਹਾਂ ਭਈ ਰੱਬ ਦਾ ਪੁੱਤਰ ਆ ਗਿਆ ਹੈ, ਤੇ ਉਹਨੇ ਸਾਨੂੰ ਸਮਝ ਦਿੱਤੀ ਹੈ, ਤਾਂ ਜੋ ਉਹਨੂੰ ਜਿਹੜਾ ਅਸਲੀ ਹੈ ਜਾਣੀਏ, ਤੇ ਅਸੀਂ ਉਹਦੇ ਵਿੱਚ ਜਿਹੜਾ ਅਸਲੀ ਹੈ ਯਾਨੀ ਉਹਦੇ ਪੁੱਤਰ ਯਿਸੂ ਮਸੀਹ ਵਿੱਚ ਹਾਂ। ਅਸਲੀ ਰੱਬ ਤੇ ਹਮੇਸ਼ਾ ਦੀ ਹਯਾਤੀ ਇਹ ਹੀ ਹੈ ਬਾਲੋ, ਆਪਣੇ ਆਪ ਨੂੰ ਬੁੱਤਾਂ ਤੋਂ ਬਚਾ ਕੇ ਰੱਖੋ। ਦਰਸੀਵਾਜ਼ ਬਾਈਬਲ ਵਿੱਚੋਂ ਅਬਰਾਨੀਓ। ਅਮਾਨ ਨਾਲ ਹੀ ਅਸੀਂ ਪਤਾ ਕਰਦੇ ਹਾਂ ਭਈ ਜਹਾਨ ਰੱਬ ਦੇ ਆਖਣ ਨਾਲ ਬਣੇ ਨੇ। ਇਹ ਨਹੀਂ ਭਈ ਜੋ ਕੁਝ ਵਿਖਾਲੀ ਦਿੰਦਾ ਹੈ ਜ਼ਾਹਰੀ ਸ਼ੈਵਾਂ ਨਾਲ ਬਣਿਆ ਹੈ। ਮੱਤੀ। ਤੇ ਯਿਸੂ ਸਾਰੇ ਗਲੀਲ ਵਿੱਚ ਫਿਰਦਾ ਰਿਹਾ ਤੇ ਉਹਨਾਂ ਦੇ ਇਬਾਦਤਖਾਨਿਆਂ ਵਿੱਚ ਤਾਲੀਮ ਦਿੰਦਾ ਤੇ ਬਾਦਸ਼ਾਹੀ ਦੀ ਖੁਸ਼ਖਬਰੀ ਦੀ ਮੁਨਾਦੀ ਕਰਦਾ ਤੇ ਲੋਕਾਂ ਦੀ ਹਰ ਤਰ੍ਹਾਂ ਦੀ ਬਿਮਾਰੀ ਤੇ ਹਰ ਤਰ੍ਹਾਂ ਦੀ ਕਮਜ਼ੋਰੀ ਨੂੰ ਦੂਰ ਕਰਦਾ ਰਿਹਾ। ਮੱਤੀ। ਉਹ ਉਸ ਜੱਥੇ ਨੂੰ ਵੇਖ ਕੇ ਪਹਾੜ ਉੱਤੇ ਚੜ੍ਹ ਗਿਆ ਤੇ ਜਦ ਬੈਠ ਗਿਆ ਤੇ ਉਹਦੇ ਚੇਲੇ ਉਹਦੇ ਕੋਲ ਆਏ ਤੇ ਉਹ ਆਪਣੀ ਜ਼ਬਾਨ ਖੋਲ ਕੇ ਉਹਨਾਂ ਨੂੰ ਇੰਜ ਤਾਲੀਮ ਦੇਣ ਲੱਗਿਆ। ਮੱਤੀ। ਆਪਣੇ ਲਈ ਧਰਤੀ ਉੱਤੇ ਮਾਲ ਇਕੱਠਾ ਨਾ ਕਰੋ, ਜਿੱਥੇ ਕੀੜਾ ਤੇ ਜੰਗਾਲ ਖਰਾਬ ਕਰਦਾ ਹੈ ਤੇ ਜਿੱਥੇ ਚੋਰ ਨਕਬ ਲਾ ਕੇ ਚੋਰੀ ਕਰਦੇ ਨੇ, ਬਲਕਿ ਆਪਣੇ ਲਈ ਅਸਮਾਨ ਉੱਤੇ ਮਾਲ ਇਕੱਠਾ ਕਰੋ, ਜਿੱਥੇ ਨਾ ਕੀੜਾ ਖਰਾਬ ਕਰਦਾ ਨਾ ਜੰਗਾਲ, ਤੇ ਨਾ ਉੱਥੇ ਚੋਰ ਨਕਬ ਲਾ ਕੇ ਚੋਰੀ ਕਰਦੇ ਨੇ। ਕਿਉਂਕਿ ਜਿੱਥੇ ਤੇਰਾ ਮਾਲ ਹੈ ਉੱਥੇ ਹੀ ਤੇਰਾ ਦਿਲ ਵੀ ਲੱਗਿਆ ਰਹੇਗਾ। ਕੋਈ ਬੰਦਾ ਦੋ ਮਾਲਕਾਂ ਦੀ ਸੇਵਾ ਨਹੀਂ ਕਰ ਸਕਦਾ, ਕਿਉਂਕਿ ਜਾਂ ਤੇ ਇੱਕ ਨਾਲ ਵੈਰ ਰੱਖੇਗਾ ਤੇ ਦੂਜੇ ਨਾਲ ਪਿਆਰ, ਜਾਂ ਇੱਕ ਨਾਲ ਮਿਲਿਆ ਰਹੇਗਾ ਤੇ ਦੂਜੇ ਨੂੰ ਨਾਚੀਜ਼ ਸਮਝੇਗਾ। ਤੁਸੀਂ ਰੱਬ ਤੇ ਦੌਲਤ ਦੋਵਾਂ ਦੀ ਸੇਵਾ ਨਹੀਂ ਕਰ ਸਕਦੇ। ਇਸ ਲਈ ਮੈਂ ਤੁਹਾਨੂੰ ਆਖਦਾ ਵਾਂ ਭਈ ਆਪਣੀ ਜਾਨ ਦੀ ਫਿਕਰ ਨਾ ਕਰਿਓ ਭਈ ਅਸੀਂ ਕੀ ਖਾਵਾਂਗੇ ਜਾਂ ਕੀ ਪੀਵਾਂਗੇ, ਤੇ ਨਾ ਆਪਣੇ ਬਦਨ ਦੀ ਭਈ ਕੀ ਪਾਵਾਂਗੇ। ਕੀ ਜਾਨ ਖੁਰਾਕ ਤੋਂ ਤੇ ਬਦਨ ਪੋਸ਼ਾਕ ਤੋਂ ਵੱਧ ਕੇ ਨਹੀਂ? ਹਵਾ ਦੇ ਪਰਿੰਦਿਆਂ ਨੂੰ ਵੇਖੋ, ਨਾ ਬੁਣਦੇ ਨੇ, ਨਾ ਵੱਢਦੇ ਨੇ, ਨਾ ਕੋਠੀਆਂ ਵਿੱਚ ਜਮ੍ਹਾਂ ਕਰਦੇ ਨੇ, ਫਿਰ ਵੀ ਤੁਹਾਡਾ ਅਸਮਾਨੀ ਪਿਓ ਉਹਨਾਂ ਨੂੰ ਖਵਾਉਂਦਾ ਹੈ। ਤੁਸੀਂ ਪਹਿਲਾਂ ਰੱਬ ਦੀ ਬਾਦਸ਼ਾਹੀ ਤੇ ਉਹਦੀ ਰਾਸਤਬਾਜ਼ੀ ਨੂੰ ਲੱਭੋ, ਤੇ ਇਹ ਸਾਰੀਆਂ ਸ਼ੈਵਾਂ ਵੀ ਤੁਹਾਨੂੰ ਮਿਲ ਜਾਣਗੀਆਂ। ਯੂਹੰਨਾ। ਜ਼ਿੰਦਾ ਕਰਨ ਵਾਲੀ ਤੇ ਰੂਹ ਏ, ਬਦਨ ਤੋਂ ਕੁਝ ਫਾਇਦਾ ਨਹੀਂ। ਜਿਹੜੀਆਂ ਗੱਲਾਂ ਮੈਂ ਤੁਹਾਨੂੰ ਆਖੀਆਂ ਨੇ ਉਹ ਰੂਹ ਨੇ ਤੇ ਹਯਾਤੀ ਵੀ ਨੇ। ਮੱਤੀ। ਫੇਰ ਫਰੀਸੀਆਂ ਤੇ ਸਦੂਕੀਆਂ ਨੇ ਕੋਲ ਆ ਕੇ ਅਜ਼ਮਾਉਣ ਲਈ ਉਹਦੀ ਮਿੰਨਤ ਕੀਤੀ ਵੀ ਸਾਨੂੰ ਕੋਈ ਅਸਮਾਨੀ ਨਿਸ਼ਾਨੀ ਵਿਖਾ। ਉਹਨੇ ਜਵਾਬ ਵਿੱਚ ਉਹਨਾਂ ਨੂੰ ਆਖਿਆ, ਸ਼ਾਮ ਨੂੰ ਤੁਸੀਂ ਆਖ ਦਿਓ ਵੀ ਖੁੱਲ੍ਹਾ ਰਹੇਗਾ ਕਿਉਂ ਜੇ ਅਸਮਾਨ ਲਾਲ ਏ, ਤੇ ਸੁਬਾਹ ਨੂੰ ਇਹ ਭਈ ਅੱਜ ਹਨੇਰੀ ਚੱਲੇਗੀ ਕਿਉਂ ਜੇ ਅਸਮਾਨ ਲਾਲ ਤੇ ਧੁੰਦਲਾ ਏ। ਅਸਮਾਨ ਦੀ ਸੂਰਤ ਵਿੱਚ ਤਮੀਜ਼ ਕਰਨ ਦਾ ਤੁਹਾਨੂੰ ਪਤਾ ਹੈ, ਪਰ ਜ਼ਮਾਨਿਆਂ ਦੀਆਂ ਨਿਸ਼ਾਨੀਆਂ ਦਾ ਪਤਾ ਨਹੀਂ ਕਰ ਸਕਦੇ। ਇਸ ਜ਼ਮਾਨੇ ਦੇ ਭੈੜੇ ਤੇ ਜ਼ਨਾਕਾਰ ਨਿਸ਼ਾਨ ਮੰਗਦੇ ਨੇ, ਪਰ ਯੂਨਾ ਦੇ ਨਿਸ਼ਾਨ ਦੇ ਸਿਵਾ ਉਹਨਾਂ ਨੂੰ ਕੋਈ ਹੋਰ ਨਿਸ਼ਾਨ ਨਾ ਦਿੱਤਾ ਜਾਵੇਗਾ। ਤੇ ਉਹ ਉਹਨਾਂ ਨੂੰ ਛੱਡ ਕੇ ਟੁਰ ਗਿਆ। ਮਰਕਸ। ਤੇ ਉਹ ਲੋਕਾਂ ਨੂੰ ਫੇਰ ਕੋਲ ਬੁਲਾ ਕੇ ਉਹਨਾਂ ਨੂੰ ਆਖਣ ਲੱਗਿਆ, ਤੁਸੀਂ ਸਾਰੇ ਮੇਰੀ ਗੱਲ ਸੁਣੋ ਤੇ ਸਮਝੋ। ਕੋਈ ਸ਼ੈ ਬਾਹਰੋਂ ਬੰਦੇ ਦੇ ਵਿੱਚ ਵੜ ਕੇ ਉਹਨੂੰ ਪਲੀਤ ਨਹੀਂ ਕਰ ਸਕਦੀ, ਪਰ ਜਿਹੜੀਆਂ ਸ਼ੈਵਾਂ ਬੰਦੇ ਵਿੱਚੋਂ ਨਿਕਲਦੀਆਂ ਨੇ ਉਹ ਹੀ ਉਹਨੂੰ ਪਲੀਤ ਕਰਦੀਆਂ ਨੇ। ਜੇ ਕਿਸੇ ਦੇ ਸੁਣਨ ਵਾਲੇ ਕੰਨ ਹੋਣ ਤੇ ਉਹ ਸੁਣ ਲਵੇ। ਤੇ ਉਹ ਫਿਰ ਸੌਰ ਦੀਆਂ ਸਰਹੱਦਾਂ ਵਿੱਚੋਂ ਨਿਕਲ ਕੇ ਸੈਦਾਦ ਦੀ ਰਾਤ ਤਿਕਪਲਿਸ ਦੀਆਂ ਸਰਹੱਦਾਂ ਤੋਂ ਹੁੰਦਾ ਹੋਇਆ
ਗਲੀਲ ਦੀ ਝੀਲ ਤੀਕਰ ਪੜਿਆ, ਤੇ ਲੋਕਾਂ ਨੇ ਇੱਕ ਬੋਲੇ ਨੂੰ ਜਿਹੜਾ ਹਕਲਾਉਂਦਾ ਵੀ ਸੀ ਉਹਦੇ ਕੋਲ ਲਿਆ ਕੇ ਉਹਦੀ ਮਿੰਨਤ ਕੀਤੀ ਭਈ ਆਪਣਾ ਹੱਥ ਉਹਦੇ ਉੱਤੇ ਧਰ। ਉਹ ਉਹਨੂੰ ਜੱਥੇ ਵਿੱਚੋਂ ਵੱਖ ਲੈ ਗਿਆ ਤੇ ਆਪਣੀਆਂ ਉਂਗਲੀਆਂ ਉਹਦੇ ਕੰਨਾਂ ਵਿੱਚ ਪਾਈਆਂ ਤੇ ਥੁੱਕ ਕੇ ਉਹਦੀ ਜ਼ੁਬਾਨ ਛੂਈ ਤੇ ਅਸਮਾਨ ਉੱਤੇ ਨਜ਼ਰ ਕਰਕੇ ਇੱਕ ਹੌਕਾ ਭਰਿਆ ਤੇ ਉਹਨੂੰ ਆਖਿਆ, ਇਫਤਾ ਯਾਨੀ ਖੁੱਲ ਜਾ। ਤੇ ਉਹਦੇ ਕੰਨ ਖੁੱਲ ਗਏ ਤੇ ਉਹਦੀ ਜ਼ੁਬਾਨ ਦੀ ਗੰਢ ਖੁੱਲ ਗਈ ਤੇ ਉਹ ਸਾਫ਼-ਸਾਫ਼ ਬੋਲਣ ਲੱਗ ਪਿਆ। ਤੇ ਉਹਨੇ ਉਹਨਾਂ ਨੂੰ ਹੁਕਮ ਦਿੱਤਾ ਭਈ ਕਿਸੇ ਨੂੰ ਨਾ ਦੱਸਿਓ, ਪਰ ਜਿੰਨਾ ਉਹ ਉਹਨਾਂ ਨੂੰ ਹੁਕਮ ਦਿੰਦਾ ਸੀ ਓਨਾ ਹੀ ਮਸ਼ਹੂਰ ਕਰਦੇ ਰਹੇ। ਤੇ ਉਹਨਾਂ ਨੇ ਬਹੁਤ ਹੈਰਾਨ ਹੋ ਕੇ ਆਖਿਆ, ਜੋ ਕੁਝ ਉਹਨੇ ਕੀਤਾ ਸਭ ਚੰਗਾ ਏ। ਉਹ ਬੋਲਿਆਂ ਨੂੰ ਸੁਣਨ ਦੀ ਤੇ ਗੂੰਗਿਆਂ ਨੂੰ ਬੋਲਣ ਦੀ ਤਾਕਤ ਦਿੰਦਾ ਏ। ਮੱਤੀ। ਜਦ ਯਿਸੂ ਉੱਥੋਂ ਅਗਾਂਹ ਵਧਿਆ ਤੇ ਦੋ ਅੰਨੇ ਉਹਦੇ ਮਗਰ ਇਹ ਆਖਦੇ ਹੋਏ ਟੁਰੇ ਭਈ ਐ ਦਾਊਦ ਦੇ ਪੁੱਤਰ ਸਾਡੇ ਉੱਤੇ ਰਹਿਮ ਕਰ। ਜਦ ਉਹ ਘਰ ਵਿੱਚ ਅਪੜਿਆ ਤੇ ਉਹ ਦੋ ਅੰਨੇ ਉਹਦੇ ਕੋਲ ਆਏ ਤੇ ਯਿਸੂ ਨੇ ਉਹਨਾਂ ਨੂੰ ਆਖਿਆ, ਕੀ ਤੁਹਾਨੂੰ ਯਕੀਨ ਹੈ ਭਈ ਮੈਂ ਇਹ ਕਰ ਸਕਦਾ ਵਾਂ? ਉਹਨਾਂ ਨੇ ਉਹਨੂੰ ਆਖਿਆ, ਹਾਂ ਐ ਖੁਦਾਵੰਦ। ਤਦ ਉਹਨੇ ਉਹਨਾਂ ਦੀਆਂ ਅੱਖੀਆਂ ਛੂਹ ਕੇ ਆਖਿਆ, ਤੁਹਾਡੇ ਯਕੀਨ ਦੇ ਮੁਤਾਬਕ ਤੁਹਾਡੇ ਨਾਲ ਹੋਵੇ। ਤੇ ਉਹਨਾਂ ਦੀਆਂ ਅੱਖੀਆਂ ਖੁੱਲ ਗਈਆਂ ਤੇ ਯਿਸੂ ਨੇ ਉਹਨਾਂ ਨੂੰ ਤਾਕੀਦ ਕਰਕੇ ਆਖਿਆ ਭਈ ਖਬਰਦਾਰ ਕਿਸੇ ਨੂੰ ਇਸ ਗੱਲ ਦਾ ਪਤਾ ਨਾ ਚੱਲੇ। ਪਰ ਉਹਨਾਂ ਨੇ ਨਿਕਲ ਕੇ ਉਸ ਸਾਰੇ ਇਲਾਕੇ ਵਿੱਚ ਉਹਦੀ ਮਸ਼ਹੂਰੀ ਕਰ ਦਿੱਤੀ। ਲੂਕਾ। ਤੇ ਇੱਕ ਬੁੱਢੀ ਨੇ ਜਿਹਦੇ 12 ਵਰ੍ਹਿਆਂ ਤੋਂ ਲਹੂ ਵਗਦਾ ਸੀ ਤੇ ਆਪਣਾ ਸਾਰਾ ਮਾਲ ਹਕੀਮਾਂ ਉੱਤੇ ਖਰਚ ਕਰ ਬੈਠੀ ਸੀ ਤੇ ਕਿਸੇ ਦੇ ਹੱਥੋਂ ਠੀਕ ਨਾ ਹੋ ਸਕੀ ਸੀ, ਉਹਦੇ ਮਗਰ ਆ ਕੇ ਉਹਦੀ ਪੋਸ਼ਾਕ ਦਾ ਕੰਡਾ ਛੂਹਿਆ ਤੇ ਉਸੇ ਵੇਲੇ ਉਹਦਾ ਲਹੂ ਵਗਣਾ ਬੰਦ ਹੋ ਗਿਆ। ਇਹਦੇ ਉੱਤੇ ਯਿਸੂ ਨੇ ਆਖਿਆ, ਉਹ ਕੌਣ ਹੈ ਜਿਹਨੇ ਮੈਨੂੰ ਛੂਹਿਆ? ਜਦ ਸਾਰੇ ਇਨਕਾਰ ਕਰਨ ਲੱਗੇ ਤੇ ਪਤਰਸ ਤੇ ਉਹਦੇ ਸਾਥੀਆਂ ਨੇ ਆਖਿਆ, ਭਈ ਐ ਸਾਹਬ, ਲੋਕੀ ਤੈਨੂੰ ਦਬਾਉਂਦੇ ਨੇ ਤੇ ਤੇਰੇ ਉੱਤੇ ਡਿੱਗਦੇ ਫਿਰਦੇ ਨੇ। ਪਰ ਯਿਸੂ ਨੇ ਆਖਿਆ, ਕਿਸੇ ਨੇ ਮੈਨੂੰ ਛੂਹਿਆ ਤੇ ਹੈ ਏ, ਕਿਉਂ ਜੇ ਮੈਨੂੰ ਪਤਾ ਚੱਲਿਆ ਏ ਭਈ ਮੇਰੇ ਵਿੱਚੋਂ ਕੂਵਤ ਨਿਕਲੀ ਏ। ਜਦ ਉਸ ਬੁੱਢੀ ਨੇ ਵੇਖਿਆ ਭਈ ਮੈਂ ਲੁਕ ਨਹੀਂ ਸਕਦੀ ਤੇ ਕੰਬਦੀ ਹੋਈ ਤੇ ਉਹਦੇ ਅੱਗੇ ਡਿੱਗ ਕੇ ਸਾਰੇ ਲੋਕਾਂ ਦੇ ਸਾਹਮਣੇ ਦੱਸਿਆ ਭਈ ਮੈਂ ਕਿਉਂ ਤੈਨੂੰ ਛੂਹਿਆ ਤੇ ਕਿਵੇਂ ਉਸੇ ਵੇਲੇ ਸ਼ਿਫਾ ਪਾ ਲਈਏ। ਉਹਨੇ ਉਹਨੂੰ ਆਖਿਆ, ਧੀਏ, ਤੇਰੇ ਈਮਾਨ ਨੇ ਤੈਨੂੰ ਠੀਕ ਕੀਤਾ ਏ, ਸਲਾਮਤੀ ਨਾਲ ਟੁਰ ਜਾ। ਰੋਮੀਓ। ਇਸ ਲਈ ਹੁਣ ਜਿਹੜੇ ਮਸੀਹ ਯਿਸੂ ਵਿੱਚ ਨੇ ਉਹਨਾਂ ਉੱਤੇ ਸਜ਼ਾ ਦਾ ਹੁਕਮ ਨਹੀਂ, ਜਿਹੜੇ ਬਦਨ ਦੇ ਮੁਤਾਬਕ ਨਹੀਂ ਬਲਕਿ ਰੂਹ ਦੇ ਮੁਤਾਬਕ ਟੁਰਦੇ ਨੇ। ਕਿਉਂ ਜੇ ਹਯਾਤੀ ਦੇ ਰੂਹ ਦੀ ਸ਼ਰੀਅਤ ਨੇ ਯਿਸੂ ਮਸੀਹ ਵਿੱਚ ਮੈਨੂੰ ਪਾਪ ਤੇ ਮੌਤ ਦੀ ਸ਼ਰੀਅਤ ਤੋਂ ਆਜ਼ਾਦ ਕਰ ਦਿੱਤਾ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਜਿਵੇਂ ਕਿ ਰੂਹਾਨੀ ਸਮਝ ਵਿੱਚ ਜ਼ਾਹਿਰ ਹੋਇਆ ਹੈ, ਇਲਾਹੀ ਮਾਬਾਦੁਲ ਤਿਬੀਅਤ ਵਾਜ਼ਿਹ ਤੌਰ ਤੇ ਵਿਖਾਉਂਦਾ ਹੈ ਭਈ ਸਭ ਕੁਝ ਸਿਆਣ ਹੀ ਹੈ ਤੇ ਇਹ ਸਿਆਣ ਰੱਬ ਕਾਦਰ ਮੁਤਲਕ ਹਮਾਜਾਈ ਅਲਾਮੁਲ ਗਯੂਬ ਹੈ, ਯਾਨੀ ਕਿ ਸਾਰੀ ਤਾਕਤ ਵਾਲਾ, ਹਰ ਥਾਂ ਮੌਜੂਦ ਤੇ ਸਾਰੀ ਸਾਇੰਸ ਦਾ ਮਾਲਕ ਹੈ। ਇਸ ਲਈ ਅਸਲ ਵਿੱਚ ਸਾਰਾ ਕੁਝ ਸਿਆਣ ਦਾ ਇਜ਼ਹਾਰ ਹੈ। ਸਿਆਣ ਰੱਬ ਹੈ ਤੇ ਰੱਬ ਮਾਦੀ ਫਹਿਮ ਨਾਲ ਵਿਖਾਲੀ ਨਹੀਂ ਦਿੰਦਾ, ਕਿਉਂ ਜੇ ਸਿਆਣ ਰੂਹ ਹੈ ਜਿਹਨੂੰ ਮਾਦੀ ਫਹਿਮ ਸਮਝ ਨਹੀਂ ਸਕਦਾ। ਅਸਲੀਅਤ ਦੀ ਸਲਤਨਤ ਦਾ ਦਾਇਰਾ ਰੂਹ ਹੈ। ਰੂਹ ਦੀ ਗੈਰ ਮੁਸ਼ਾਬਤ ਮਾਦਾ ਹੈ ਤੇ ਅਸਲੀਅਤ ਦਾ ਉਲਟ ਇਲਾਹੀ ਨਹੀਂ। ਇਹ ਇਨਸਾਨੀ ਨਜ਼ਰੀਆ ਹੈ। ਮਾਦਾ ਬਿਆਨ ਦੀ ਗਲਤੀ ਹੈ। ਸ਼ੁਰੂ ਦੀ ਇਹ ਗਲਤੀ ਹਰ ਉਸ ਬਿਆਨ ਦੀਆਂ ਅਖੀਰੀ ਗਲਤੀਆਂ ਵਿੱਚ ਲੈ ਜਾਂਦੀ ਹੈ ਜਿਹਦੇ ਵਿੱਚ ਇਹ ਗਲਤੀ ਵੜਦੀ ਹੈ। ਮਾਦੇ ਦੇ ਬਾਰੇ ਜੋ ਕੁਝ ਵੀ ਅਸੀਂ ਆਖਦੇ ਜਾਂ ਮੰਨਦੇ ਹਾਂ ਉਹ ਫਾਨੀ ਨਹੀਂ ਹੈ, ਕਿਉਂ ਜੇ ਮਾਦਾ ਆਰਜ਼ੀ ਹੈ ਤੇ ਇਸ ਲਈ ਕੁਦਰਤ ਦੇ ਫਾਨੀ ਮਜ਼ਾਹਰ ਇੱਕ ਇਨਸਾਨੀ ਨਜ਼ਰੀਆ ਕਦੀ ਕਦੀ ਬਹੁਤ ਸੋਹਣਾ ਪਰ ਹਮੇਸ਼ਾ ਗਲਤ ਹੁੰਦਾ ਹੈ। ਮਾਦਾ ਨਾ ਤੇ ਕਾਇਮ ਬਿਲ ਜ਼ਾਤ ਹੈ ਤੇ ਨਾ ਹੀ ਰੂਹ ਦੀ ਪੈਦਾਵਾਰ ਹੈ। ਮਾਦਾ ਵੇਖ, ਮਹਿਸੂਸ, ਚੱਖ ਤੇ ਸੁੰਘ ਨਹੀਂ ਸਕਦਾ, ਖੁਦ ਸ਼ਨਾਸ ਨਹੀਂ ਹੈ, ਆਪਣੇ ਆਪ ਨੂੰ ਮਹਿਸੂਸ, ਆਪਣੇ ਆਪ ਨੂੰ ਵੇਖ ਤੇ ਨਾ ਆਪਣੇ ਆਪ ਨੂੰ ਸਮਝ ਸਕਦਾ ਹੈ। ਨਾਮ ਨਿਹਾਦ ਫਾਨੀ ਸਿਆਣ ਨੂੰ ਹਟਾ ਦਈਏ ਜਿਹੜੀ ਮਾਦੇ ਦੀ ਫਰਜ਼ ਕੀਤੀ ਹੋਈ ਖੁਦੀ ਨੂੰ ਬਣਾਉਂਦੀ ਏ ਤੇ ਮਾਦਾ ਮਾਦੇ ਨੂੰ ਹੀ ਪਛਾਣ ਨਹੀਂ ਸਕਦਾ। ਕੀ ਉਹ ਸ਼ੈ ਜਿਹਨੂੰ ਅਸੀਂ ਮੁਰਦਾ ਆਖਦੇ ਹਾਂ ਕਦੀ ਵੇਖ, ਸੁਣ, ਮਹਿਸੂਸ ਜਾਂ ਬਦਨੀ ਹਿੱਸਾ ਵਿੱਚੋਂ ਕੁਝ ਵੀ ਵਰਤਦੀ ਏ? ਇਨਸਾਨੀ ਫਲਸਫੇ, ਅਕੀਦੇ ਤੇ ਦਵਾਈ ਦੇ ਇਲਮ ਦਾ ਹਰ ਨਿਜ਼ਾਮ ਐਸ ਬੁੱਤ ਪ੍ਰਸਤੀ ਦੇ ਅਕੀਦੇ ਤੋਂ ਘੱਟੋ ਘੱਟ ਮੁਤਾਸਰ ਹੁੰਦਾ ਹੈ ਭਈ ਮਾਦੇ ਵਿੱਚ ਇੱਕ ਸਿਆਣ ਹੈ, ਪਰ ਇਹ ਅਕੀਦਾ ਬਰਾਬਰ ਮੁਕਾਸ਼ਫਾ ਤੇ ਠੀਕ ਵਜ੍ਹਾ ਦੇ ਉਲਟ ਹੁੰਦਾ ਹੈ। ਇੱਕ ਮੰਤਕੀ ਤੇ ਸਾਇੰਸੀ ਨਤੀਜੇ ਉੱਤੇ ਬਸ ਐਸ ਇਲਮ ਦੇ ਨਾਲ ਅਪੜਿਆ ਜਾਂਦਾ ਹੈ ਭਈ ਹਸਤੀ ਦੀਆਂ ਦੋ ਨੀਆਂ ਮਾਦਾ ਤੇ ਸਿਆਣ ਨਹੀਂ
बल्कि सिर्फ वाहद सियान है। अखियां, रूहानी सूझबूझ, मादी नहीं बल्कि ज़हनी। ਕੰਨ, ਨਾਂ ਦੀਆਂ ਹੀ ਬਦਨੀ ਹਿੱਸਾਂ ਦੇ ਹਿੱਸੇ ਨਹੀਂ ਬਲਕਿ ਰੂਹਾਨੀ ਸਮਝ। ਰੂਹਾਨੀ ਸ਼ਾਉਰ ਦਾ ਹਵਾਲਾ ਦਿੰਦਿਆਂ ਹੋਇਆ ਯਿਸੂ ਨੇ ਆਖਿਆ, ਕੰਨ ਹੈ ਨੇ ਤੇ ਤੁਸੀਂ ਸੁਣਦੇ ਨਹੀਂ। ਮਰਕਸ 8 ਬਾਬ 18 ਆਇਤ। ਮਸੀਹਤ ਦਾ ਅਸੂਲ ਤੇ ਸਬੂਤ ਰੂਹਾਨੀ ਫਹਿਮ ਦੇ ਪਾਰੋਂ ਸਮਝੇ ਜਾਂਦੇ ਨੇ। ਇਹਨਾਂ ਨੂੰ ਯਿਸੂ ਦੇ ਇਜ਼ਹਾਰ ਦੇ ਸਾਹਮਣੇ ਰੱਖਿਆ ਜਾਂਦਾ ਹੈ। ਉਹਦੇ ਬਿਮਾਰ ਨੂੰ ਸ਼ਿਫਾ ਦੇਣ, ਬਦਰੂਆਂ ਨੂੰ ਕੱਢਣ ਤੇ ਉਹ ਮੌਤ ਯਾਨੀ ਜਿਹੜੀ ਸਭ ਤੋਂ ਪਿਛਲਾ ਵੈਰੀ ਏ ਜਿਹਨੂੰ ਬਰਬਾਦ ਕੀਤਾ ਜਾਵੇਗਾ, ਇਹਨੂੰ ਬਰਬਾਦ ਕਰਨ ਦੇ ਪਾਰੋਂ ਮਾਦੇ ਤੇ ਇਹਦੇ ਨਾਮ ਨਿਹਾਦ ਕਾਨੂੰਨਾਂ ਲਈ ਉਹਦੀ ਲਾਪਰਵਾਹੀ ਵਿਖਾਉਂਦੇ ਨੇ। ਇਹ ਜਾਣਦੇ ਹੋਏ ਭਈ ਜਾਨ ਤੇ ਉਹਦੀਆਂ ਖਸਲਤਾਂ ਹਮੇਸ਼ਾ ਲਈ ਇਨਸਾਨ ਦੇ ਰਾਹੀਂ ਜ਼ਾਹਿਰ ਕੀਤੀਆਂ ਜਾਂਦੀਆਂ ਰਹੀਆਂ ਨੇ। ਮਾਲਕ ਨੇ ਬਿਮਾਰ ਨੂੰ ਸ਼ਿਫਾ ਦਿੱਤੀ, ਅੰਨੇ ਨੂੰ ਅੱਖੀਆਂ ਦਿੱਤੀਆਂ, ਬੋਲੇ ਨੂੰ ਕੰਨ ਦਿੱਤੇ, ਲੰਗੜੇ ਨੂੰ ਪੈਰ ਦਿੱਤੇ। ਇੰਜ ਉਹ ਇਨਸਾਨੀ ਖਿਆਲਾਂ ਤੇ ਬਦਨਾਂ ਉੱਤੇ ਇਲਾਹੀ ਸਿਆਣ ਦੇ ਸਾਇੰਸੀ ਅਮਲ ਨੂੰ ਲੋਹ ਵਿੱਚ ਲਿਆਇਆ ਤੇ ਉਹਨਾਂ ਨੂੰ ਜਾਨ ਤੇ ਮੁਕਤੀ ਦੀ ਚੰਗੀ ਸਮਝ ਦਿੱਤੀ। ਬਸੀਰਤ, ਸਮਾਤ, ਸਾਰੇ ਰੂਹਾਨੀ ਅਹਿਸਾਸ ਅਬਦੀ ਨੇ। ਇਹ ਮੁੱਕ ਨਹੀਂ ਸਕਦੇ। ਇਹਨਾਂ ਦੀ ਹਕੀਕਤ ਤੇ ਲਾਫਾਨੀਅਤ ਰੂਹ ਤੇ ਸਿਆਣ ਵਿੱਚ ਨੇ, ਨਾ ਕਿ ਮਾਦੇ ਵਿੱਚ ਨੇ। ਇਸੇ ਤਰ੍ਹਾਂ ਉਹਨਾਂ ਦੀ ਮਜ਼ਬੂਤੀ ਵੀ। ਮਾਦੇ ਦੀ ਬਜਾਏ ਰੂਹਾਨੀ ਤੌਰ ਤੇ ਵੇਖਣ ਤੇ ਸੁਣਨ ਵਿੱਚ ਬਹੁਤੀ ਮਸੀਹਤ ਏ। ਜ਼ਹਿਨੀ ਸਲਾਹੀਅਤਾਂ ਦੇ ਗਵਾਚਣ ਦੀ ਬਜਾਏ ਉਹਨਾਂ ਦੀ ਮੁਸਤਕਿਲ ਮਸ਼ਕ ਵਿੱਚ ਬਹੁਤੀ ਸਾਇੰਸ ਮਿਲਦੀ ਏ। ਉਹ ਗਵਾਚ ਤੇ ਨਹੀਂ ਸਕਦੀ, ਪਰ ਸਿਆਣ ਹਮੇਸ਼ਾ ਤੀਕਰ ਰਹਿੰਦੀ ਏ। ਉਹਦੀ ਸਿਆਣ ਨੇ ਸਦੀਆਂ ਪਹਿਲਾਂ ਅੰਨੇ ਨੂੰ ਬਿਨਾਈ ਤੇ ਬੋਲੇ ਨੂੰ ਸੁਣਨ ਦੀ ਤਾਕਤ ਦਿੱਤੀ ਤੇ ਇਹ ਇਹਨਾਂ ਮੌਜਿਆਂ ਨੂੰ ਦੁਹਰਾਏਗੀ। ਇੱਕ ਵਾਰੀ ਯਿਸੂ ਨੇ ਪੁੱਛਿਆ, ਮੈਨੂੰ ਕਿਹਨੇ ਛੂਹਿਆ ਹੈ? ਇਸ ਸਵਾਲ ਨੂੰ ਬਸ ਬਦਨੀ ਛੂਹਣ ਸਮਝਦਿਆਂ ਹੋਏ ਚੇਲਿਆਂ ਨੇ ਜਵਾਬ ਦਿੱਤਾ, ਲੋਕੀ ਤੈਨੂੰ ਦਬਾਉਂਦੇ ਨੇ। ਯਿਸੂ ਜਾਣਦਾ ਸੀ, ਜਿਵੇਂ ਦੂਜੇ ਨਹੀਂ ਸੀ ਜਾਣਦੇ, ਭਈ ਇਹ ਮਾਦਾ ਨਹੀਂ ਬਲਕਿ ਫਾਨੀ ਸਿਆਣ ਸੀ ਜਿਹਦੀ ਛੂਹਾਂ ਨੇ ਮਦਦ ਲਈ ਪੁਕਾਰਿਆ ਸੀ। ਉਹਦੇ ਸਵਾਲ ਨੂੰ ਦੁਹਰਾਉਣ ਉੱਤੇ ਬਿਮਾਰ ਬੁੱਢੀ ਦੇ ਈਮਾਨ ਦੇ ਪਾਰੋਂ ਉਹਨੂੰ ਜਵਾਬ ਮਿਲਿਆ। ਇਸੇ ਜ਼ਹਿਨੀ ਬੁਲਾਵੇ ਉੱਤੇ ਉਹਦੀ ਫੌਰੀ ਫਿਕਰਮੰਦੀ ਨੇ ਉਹਦੀ ਰੂਹਾਨੀਅਤ ਨੂੰ ਜ਼ਾਹਿਰ ਕੀਤਾ। ਚੇਲਿਆਂ ਦੀ ਇਹਦੇ ਬਾਰੇ ਗਲਤ ਸਮਝ ਨੇ ਉਹਨਾਂ ਦੀ ਮਾਦੀਅਤ ਨੂੰ ਜ਼ਾਹਿਰ ਕਰ ਦਿੱਤਾ। ਮਾਦੀ ਹਿੱਸਾਂ ਦੀ ਇਹ ਗਵਾਹੀ ਨਾ ਤੇ ਮੁਤਲਕ ਏ ਨਾ ਹੀ ਇਲਾਹੀ ਏ। ਇਸ ਲਈ ਮੈਂ ਆਪਣੇ ਆਪ ਨੂੰ ਗੈਰ ਮਹਿਫੂਜ਼ ਤਰੀਕੇ ਨਾਲ ਯਿਸੂ ਦੀਆਂ, ਉਹਦੇ ਚੇਲਿਆਂ ਦੀਆਂ, ਨਬੀਆਂ ਦੀਆਂ ਤਲੀਮਾਂ ਤੇ ਸਿਆਣ ਦੀ ਸਾਇੰਸ ਦੀ ਗਵਾਹੀ ਉੱਤੇ ਕਾਇਮ ਕਰਦਾ ਵਾਂ। ਇੱਥੇ ਦੂਜੀਆਂ ਨੀਆਂ ਬਿਲਕੁਲ ਨਹੀਂ। ਬਾਕੀ ਸਾਰੇ ਨਿਜ਼ਾਮ ਉਹ ਨਿਜ਼ਾਮ ਜਿਹੜੇ ਪੂਰੀ ਤਰ੍ਹਾਂ ਜਾਂ ਜਜ਼ਵੀ ਤਰ੍ਹਾਂ ਮਾਦੀ ਹਿੱਸਾਂ ਤੋਂ ਹਾਸਲ ਕੀਤੇ ਹੋਏ ਇਲਮ ਉੱਤੇ ਨਿਉ ਰੱਖਦੇ ਨੇ। ਅਜਿਹੇ ਕਾਨੇ ਨੇ ਜਿਹੜੇ ਹਵਾ ਨਾਲ ਹਿਲਦੇ ਨੇ, ਨਾ ਕਿ ਚੱਟਾਨ ਉੱਤੇ ਬਣਾਏ ਗਏ ਘਰ ਨੇ। ਬਦਬਖਤ ਧੋਖੇ ਦੇ ਪਾਰੋਂ ਚੁੱਪ ਰਹਿ ਕੇ ਕਈ ਘੰਟਿਆਂ ਤੀਕਰ ਸੁਪਨੇ ਵੇਖਦਿਆਂ ਹੋਏ ਇਹ ਜੱਗ ਬਚਪਨ ਦੇ ਪੰਘੂੜੇ ਵਿੱਚ ਸੋ ਰਿਹਾ ਏ। ਮਾਦੀ ਫਹਿਮ ਵਜੂਦੀਅਤ ਦੀਆਂ ਅਸਲੀਅਤਾਂ ਨੂੰ ਉਜਾਗਰ ਨਹੀਂ ਕਰਦਾ, ਬਲਕਿ ਰੂਹਾਨੀ ਫਹਿਮ ਇਨਸਾਨੀ ਸ਼ਾਉਰ ਨੂੰ ਹਮੇਸ਼ਾ ਦੀ ਸੱਚਾਈ ਵਿੱਚ ਉੱਚਾ ਕਰਦਾ ਏ। ਇਨਸਾਨੀਅਤ ਰੂਹਾਨੀ ਸਮਝ ਵਿੱਚ ਪਾਪ ਦੇ ਫਹਿਮ ਵਿੱਚੋਂ ਹੌਲੀ-ਹੌਲੀ ਬਾਹਰ ਨਿਕਲਦੀ ਏ। ਸਾਰੀਆਂ ਗੱਲਾਂ ਨੂੰ ਚੰਗੀ ਤਰ੍ਹਾਂ ਸਮਝਣ ਲਈ ਨਾਪਸੰਦੀਦਗੀ ਮਸੀਹ ਮਮਲਕਤ ਨੂੰ ਬੇੜੀਆਂ ਵਿੱਚ ਜਕੜਦੀ ਏ। ਇਹ ਮੰਨਣਾ ਪਈ ਮਾਦੇ ਵਿੱਚ ਹਯਾਤੀ ਏ ਤੇ ਇਹ ਪਈ ਪਾਪ, ਬਿਮਾਰੀ ਤੇ ਮੌਤ ਰੱਬ ਦੇ ਬਣਾਏ ਹੋਏ ਨੇ, ਇਹ ਗਲਤੀ ਕਦੋਂ ਸਾਹਮਣੇ ਆਵੇਗੀ? ਇਹ ਕਦੋਂ ਸਮਝਿਆ ਜਾਵੇਗਾ ਪਈ ਮਾਦੇ ਵਿੱਚ ਨਾ ਤੇ ਜ਼ਹਾਨਤ ਹਯਾਤੀ ਏ ਤੇ ਨਾ ਹੀ ਅਹਿਸਾਸ ਏ, ਤੇ ਇਹ ਪਈ ਇਹਦਾ ਉਲਟ ਈਮਾਨ ਸਾਰਿਆਂ ਦੁੱਖਾਂ ਦਾ ਫਲਦਾਰ ਵਸੀਲਾ ਏ। ਗਲਤੀ ਵਿੱਚ ਡੁੱਬ ਕੇ ਇਹ ਮੰਨਣ ਦੀ ਗਲਤੀ ਪਈ ਮਾਦਾ ਨੇਕੀ ਜਾਂ ਬਦੀ ਲਈ ਜ਼ਹੀਨ ਹੋ ਸਕਦਾ ਏ। ਅਸੀਂ ਰੱਬ ਦੀਆਂ ਸਾਫ਼ ਝਲਕੀਆਂ ਬਸ ਤਦ ਵੇਖ ਸਕਦੇ ਹਾਂ ਜਦ ਕੋਹਰ ਛੱਡ ਜਾਂਦਾ ਏ, ਜਾਂ ਜਦ ਉਹ ਪਿਘਲ ਕੇ ਇੰਨਾ ਪਤਲਾ ਹੋ ਜਾਂਦਾ ਏ ਵੀ ਅਸੀਂ ਇਲਾਹੀ ਸ਼ਬੀਹ ਨੂੰ ਕਿਸੇ ਲਫ਼ਜ਼ ਜਾਂ ਕਿਸੇ ਅਜਿਹੇ ਕੰਮ ਵਿੱਚ ਸਮਝ ਲੈਂਦੇ ਹਾਂ ਜਿਹੜਾ ਅਸਲੀ ਖਿਆਲ ਵਿੱਚ ਚੰਗਿਆਈ ਦੀ ਅਸਲੀਅਤ ਤੇ ਬਾਲਾਦਸਤੀ ਵਿੱਚ ਬਦੀ ਦੇ ਅਦਮ ਤੇ ਗੈਰ ਅਸਲੀਅਤ ਵਿੱਚ ਇਸ਼ਾਰਾ ਕਰਦਾ ਏ। ਜਦੋਂ ਅਸੀਂ ਇਲਾਹੀ ਦੇ ਨਾਲ ਆਪਣੇ ਰਿਸ਼ਤੇ ਨੂੰ ਪੂਰੀ ਤਰ੍ਹਾਂ ਸਮਝਦੇ ਹਾਂ ਤੇ ਅਸੀਂ ਕੋਈ ਹੋਰ ਸਿਆਣ ਨਹੀਂ ਰੱਖਦੇ, ਮਾਸਵਾਏ ਉਹਦੀ ਸਿਆਣ ਦੇ ਕੋਈ ਹੋਰ ਮੁਹੱਬਤ, ਹਿਕਮਤ ਜਾਂ ਸੱਚਾਈ ਨਹੀਂ ਰੱਖਦੇ, ਹਯਾਤੀ ਦਾ ਕੋਈ ਹੋਰ ਫਹਿਮ ਨਹੀਂ ਰੱਖਦੇ ਤੇ ਮਾਦੇ ਜਾਂ ਗਲਤੀ ਦੀ ਵਜੂਦੀਅਤ ਦਾ ਕੋਈ ਹੋਰ ਸ਼ਾਉਰ ਨਹੀਂ ਰੱਖਦੇ। ਜੇ ਚੇਲਾ ਰੂਹਾਨੀ ਤੌਰ ਤੇ ਤਰੱਕੀ ਕਰ ਰਿਹਾ ਹੈ ਤੇ ਉਹ ਅੰਦਰ ਆਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਉਹ ਮਾਦੀ ਹਿੱਸ ਤੋਂ ਦੂਰ ਹੋਣ ਦੀ ਲਗਾਤਾਰ ਕੋਸ਼ਿਸ਼ ਕਰ ਰਿਹਾ ਹੈ ਤੇ ਰੂਹ ਦੀਆਂ ਨਾਮੁਕਣ ਵਾਲੀਆਂ ਸ਼ੈਵਾਂ ਨੂੰ ਲੱਭ ਰਿਹਾ ਹੈ। ਜੇ ਇਮਾਨਦਾਰ ਹੈ ਤੇ ਉਹ ਇਮਾਨਦਾਰੀ ਨਾਲ ਹੀ ਸ਼ੁਰੂ ਕਰੇਗਾ
ਤੇ ਹਰ ਦਿਨ ਠੀਕ ਪਾਸੇ ਹੀ ਜਾਵੇਗਾ, ਜਦੋਂ ਤੀਕਰ ਕਿ ਅਖੀਰੀ ਉਹ ਖੁਸ਼ੀ ਦੇ ਨਾਲ ਆਪਣਾ ਸਫ਼ਰ ਪੂਰਾ ਨਹੀਂ ਕਰ ਲੈਂਦਾ। ਹੁਣ ਮੈਂ ਮੇਰੀ ਬੇਕਰ ਰੇਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ, ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹੁਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹੁਕੂਮਤ ਕਰਦੀ ਏ, ਤੇ ਇੱਕ ਮਸੀਹ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾਰਹਾਨਾ ਜ਼ਿਹਨੀ ਸਲਾਮਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।